ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਔਰ ਵਿਸ਼ਵ ਭਾਰਤ ਦੇ ਵਿੱਚ ਇਸ ਵੇਲੇ ਜਿੰਨੇ ਵੀ ਸਰੋਤੇ ਸਾਨੂੰ ਪੰਜਾਬੀ ਰੇਡੀਓ USA ਤੇ ਸੁਣ ਰਹੇ ਨੇ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਚ ਖਰੀਦ ਸਕਦੇ ਹੋ। ਇਹਨਾਂ ਦੀਆਂ ਦੋ ਲੋਕੇਸ਼ਨ ਨੇ, ਸੈਂਟਰ ਨੇਲਾ ਅਤੇ ਮੰਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209 277 0113 2092 277 0113। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਪ੍ਰਵੀਨ ਜੀ ਆਪਾਂ ਜਿਹੜਾ ਸ਼ੁਰੂ ਕਰਦੇ ਹਾਂ, ਜਿਸ ਦੇ ਵਿੱਚ ਜਿਹੜੀ ਪਹਿਲੀ ਖਬਰ ਦੇ ਉੱਤੇ ਨਜ਼ਰ ਮਾਰੀਏ ਤੇ ਕਹਿੰਦੇ ਬਾਲ ਘਰਾਂ ਦਾ ਜਿਹੜਾ ਸੋਸ਼ਲ ਆਡਿਟ ਦਾ ਵਿਰੋਧ ਕਰਨ ਵਾਲੇ ਰਾਜਾਂ 'ਚ ਯੂਪੀ ਤੇ ਬਿਹਾਰ ਸ਼ਾਮਿਲ। ਦੇਖੋ, ਰਾਸ਼ਟਰੀ ਬਾਲ ਸੁਰੱਖਿਆ ਬਾਲ ਅਧਿਕਾਰ ਸੁਰੱਖਿਆ ਜਿਹੜੀ ਸੰਸਥਾ ਨਾ NCPCR ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਨਾਂ ਨੇ 316 ਬਾਲ ਘਰਾਂ ਦੇ ਸੋਸ਼ਲ ਆਡਿਟ ਦਾ ਗੱਲ ਚੁੱਕੀ ਸੀ, ਜਾਂ ਇਹਨਾਂ 316 ਦੇ ਜਿਹੜੇ ਬਾਲ ਘਰ ਹੈ ਇਹਨਾਂ ਦਾ ਸੋਸ਼ਲ ਆਡਿਟ ਕਰਨ ਦਾ ਜਿਹੜਾ ਇਹਨਾਂ ਨੂੰ ਚਿੱਠੀਆਂ ਲਿਖੀਆਂ ਸੀ ਸਰਕਾਰਾਂ ਨੂੰ ਬਕਾਇਦਾ। ਪਰ ਉਹ ਕਹਿੰਦੇ ਕਿ ਬਿਹਾਰ ਤੇ ਉੱਤਰ ਪ੍ਰਦੇਸ਼ ਸਰਕਾਰਾਂ ਜਿਹੜੀਆਂ ਇਹਦਾ ਆਡਿਟ ਦਾ ਵਿਰੋਧ ਕਰ ਰਹੀਆਂ, ਕਹਿੰਦੀਆਂ ਕਿ ਅਸੀਂ ਨਹੀਂ ਆਡਿਟ ਕਰਾਉਣਾ। ਇਹਨਾਂ ਸੰਸਥਾਵਾਂ ਦੇ ਵਿੱਚ ਕੁੱਲ 7000 ਤੋਂ ਵੱਧ ਬੱਚਾ ਰਹਿੰਦਾ ਵਾ, ਔਰ ਦੱਸਦੇ ਆ ਕਿ ਬਿਹਾਰ ਉੱਤਰ ਪ੍ਰਦੇਸ਼ ਹੀ ਨਹੀਂ ਇਕੱਲਾ, ਹਿਮਾਚਲ ਪ੍ਰਦੇਸ਼ 'ਚ ਵੀ, ਮਣੀਪੁਰ ਵੀ, ਮੇਘਾਲਿਆ ਵੀ, ਕੇਰਲ ਵੀ, ਪੱਛਮੀ ਬੰਗਾਲ ਵੀ, ਛੱਤੀਸਗੜ੍ਹ ਤੇ ਦਿੱਲੀ, ਇਹ ਜਿਹੜੀਆਂ ਸਟੇਟਾਂ ਨੇ ਇਹ ਵੀ ਆਪਣੇ ਬਾਲ ਘਰਾਂ ਦੇ ਸੋਸ਼ਲ ਆਡਿਟ ਦਾ ਵਿਰੋਧ ਕਰ ਰਹੀਆਂ ਨੇ। ਤੇ ਇਹ ਜਾਣਕਾਰੀਆਂ ਅਜਿਹੇ ਸਮੇਂ ਸਾਹਮਣੇ ਆਈਆਂ ਰਾਜ ਜੀ, ਜਦੋਂ ਬਿਹਾਰ ਹੋ ਗਿਆ ਜਾਂ ਉੱਤਰ ਪ੍ਰਦੇਸ਼ ਹੋ ਗਿਆ, ਇੱਥੋਂ ਦੇ ਜਿਹੜੇ ਆਸ਼ਰਿਤ ਘਰ ਹੈ, ਬਾਲ ਘਰ ਹੈ, ਇਹਨਾਂ ਦੇ ਘਰਾਂ ਦੇ ਵਿੱਚ ਕੁੜੀਆਂ ਦੇ ਨਾਲ ਜਿਨਸੀ ਸ਼ੋਸ਼ਣ ਦੇ ਗੰਭੀਰ ਮਾਮਲੇ ਸਾਹਮਣੇ ਆਏ ਨੇ। ਬਹੁਤੀਆਂ ਥਾਵਾਂ ਤੇ ਕੁੜੀਆਂ ਲਾਪਤਾ ਦੱਸੀਆਂ ਗਈਆਂ ਨੇ। ਜਿਵੇਂ ਆਪਾਂ ਯੂਪੀ ਦੇ ਇੱਕ ਦੇਵਗਿਰੀ ਦਾ ਇੱਕ ਸ਼ਹਿਰ ਦੀ ਆਪਾਂ ਮਿਸਾਲ ਦਿੱਤੀ ਸੀ, ਖਬਰ ਸਾਂਝੀ ਕੀਤੀ ਸੀ ਉੱਥੇ। ਤਾਂ ਹੁਣ ਇਹ ਅਸਲ ਦੇ ਵਿੱਚ ਮੁੱਦਾ ਕਦੋਂ ਆਇਆ ਸੁਰੱਖਿਆ ਦੇ ਵਿੱਚ? ਅਪ੍ਰੈਲ ਮਹੀਨੇ ਦੀ ਗੱਲ ਹੈ, ਜਦੋਂ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸ ਨੇ ਰਾਜ ਸਮਾਜਿਕ ਕਲਿਆਣ ਵਿਭਾਗ ਨੂੰ ਬਿਹਾਰ ਤੇ ਆਸ਼ਰਿਤ ਘਰਾਂ ਤੇ ਆਪਣੀ ਆਡਿਟ ਰਿਪੋਰਟ ਸੌਂਪੀ ਸੀਗੀ। ਤੇ ਇਸੇ ਰਿਪੋਰਟ ਦੇ ਵਿੱਚ ਮੁਜ਼ੱਫਰਪੁਰ ਦੇ ਇੱਕ ਸ਼ੈਲਟਰ ਹੋਮ, ਜਿਹਦੇ ਵਿੱਚ ਕੁੜੀਆਂ ਦੇ ਨਾਲ ਬਲਾਤਕਾਰ ਦੀ ਗੱਲ ਕਹੀ ਗਈ ਸੀ, ਜਿਨਸੀ ਸ਼ੋਸ਼ਣ ਦੀ ਸੰਭਾਵਨਾ ਦੀ ਗੱਲ ਕਹੀ ਸੀ, ਬਾਅਦ ਦੇ ਵਿੱਚ ਮੈਡੀਕਲ ਜਾਂਚ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਹੋ ਗਈ। ਤੇ ਹੁਣ ਉੱਤਰ ਪ੍ਰਦੇਸ਼ ਦੇ ਦੇਵਰੀਆ ਦੇ ਵਿੱਚ ਵੀ ਇੱਕ ਬਾਲ ਘਰ ਤੋਂ 24 ਕੁੜੀਆਂ ਨੂੰ ਬਚਾਇਆ ਗਿਆ ਸੀ। ਤੇ ਦੱਸਦੇ ਆ ਕਿ 18 ਹਾਲੇ ਵੀ ਜਿਹੜੀਆਂ ਲਾਪਤਾ ਨੇ ਉਹਨਾਂ ਦੇ ਬਾਰੇ ਪਤਾ ਕੀਤਾ ਜਾ ਰਿਹਾ। ਹੁਣ ਦੇਖੋ, ਕਿਉਂ ਨਹੀਂ ਇੱਕ ਬੋਡੀ ਹੈ ਜੀ ਬਣਦੀ ਜਿਹੜੀਆਂ ਕਿ ਇਹਨਾਂ ਚੀਜ਼ਾਂ ਤੇ ਨਜ਼ਰ ਰੱਖੇ, ਔਰ ਇਹ ਜਿਹੜੇ ਬਾਲ ਘਰ ਨੇ ਜਿਨ੍ਹਾਂ ਦੇ ਉੱਤੇ ਹੁਣ ਈਵਨ ਕਿ ਆਬਰੂ ਲੁੱਟਣ ਦੇ ਜਿਹੜਾ ਕੋਈ ਨਹੀਂ ਆਸਰਾ, ਉਹ ਬਾਲ ਘਰ ਦੇ ਵਿੱਚ ਜਾਂਦਾ ਵਾ। ਤੇ ਜੇ ਉੱਥੇ ਵੀ ਨਹੀਂ ਸੁਰੱਖਿਆ ਤੇ ਔਰਤ, ਤਾਂ ਫਿਰ ਉਹ ਕਿੱਥੇ ਟਿਕਾਣਾ ਬਣਾਵੇ? ਸੋ ਮੇਰੇ ਖਿਆਲ ਦੇ ਨਾਲ ਸਰਕਾਰਾਂ ਨੇ ਬੇਸ਼ੱਕ ਉਹ ਨਾ ਨੁੱਕਰ ਕਰਦੀਆਂ ਨੇ, ਪਰ ਸਵਾਲ ਇੱਕ ਇਹ ਪੈਦਾ ਹੁੰਦਾ ਵਾ ਕਿ ਬਾਲ ਘਰ ਜਿਹੜੇ ਆ ਉਹਨਾਂ ਦੇ ਵਿੱਚ ਸਰਕਾਰੀ ਜਾਂ ਗੈਰ ਸਰਕਾਰੀ ਬਥੇਰੇ ਨੇ, ਸਰਕਾਰਾਂ ਨੂੰ ਇਤਰਾਜ਼ ਕੀ ਹੈ? ਸੋ ਇੱਥੇ ਸਰਕਾਰ ਦੀ ਮਨਸ਼ਾ ਤੇ ਸ਼ੱਕ ਜ਼ਰੂਰ ਪੈਦਾ ਹੁੰਦਾ ਹੈ, ਕਿਉਂਕਿ ਜਿਹੜਾ ਬਿਹਾਰ ਦਾ ਮਾਮਲਾ ਵਾ ਉਸ ਮਾਮਲੇ ਦੀਆਂ ਤਰ੍ਹਾਂ ਮੰਜੂ ਵਰਮਾ ਦੇ ਨਾਲ ਜੁੜੀਆਂ ਸੀਗੀਆਂ, ਮੰਜੂ ਵਰਮਾ ਦੇ ਪਤੀ ਦੇ ਨਾਲ, ਮੰਜੂ ਵਰਮਾ ਦੇ ਪਤੀ ਦੇ ਨਾਲ, ਬ੍ਰਜੇਸ਼ ਠਾਕੁਰ ਦੇ ਨਾਲ ਉਹਦੀਆਂ ਕਾਲਾਂ ਸਿੱਧੀਆਂ ਹੋਈਆਂ ਸੀਗੀਆਂ। ਸੋ ਇੱਥੋਂ ਕਿਤੇ ਨਾ ਕਿਤੇ ਸ਼ੱਕੀ ਜਾਪਦਾ ਹੈ ਕਿ ਇਹ ਜਿਹੜੇ ਗੈਰ ਸਮਾਜਿਕ ਮੈਂ ਤਾਂ ਕਹਿ ਰਿਹਾ ਕਿਉਂਕਿ ਇਹ ਲੋਕ ਬੇਸਹਾਰਿਆਂ ਦੇ ਨਾਲ ਵੀ ਉਹਨਾਂ ਦੀ ਆਬਰੂ ਲੁੱਟਦੇ ਆ, ਇਹਨਾਂ ਤੇ ਐਲੀਗੇਸ਼ਨ ਲੱਗਦੇ ਆ, ਤਾਂ ਉਹਨਾਂ ਦੇ ਨਾਲ ਵੀ ਜੇ ਇਹੋ ਜਿਹਾ ਕਾਰਜ ਕਰਦੇ ਆ, ਇਹੋ ਜਿਹੀਆਂ ਘਟੀਆਂ ਹਰਕਤਾਂ ਨੂੰ ਅੰਜਾਮ ਦਿੱਤੇ, ਤਾਂ ਮੇਰਾ ਖਿਆਲ ਹੈ ਕਿ ਸਰਕਾਰਾਂ ਜਿਹੜੀਆਂ ਨੇ ਇਹਨਾਂ ਦੀ ਪੁਸ਼ਤ ਪਨਾਹੀ ਕਰਦੀਆਂ। ਇਸੇ ਕਰਕੇ ਤਾਂ ਸਰਕਾਰਾਂ ਆਡਿਟ ਨਹੀਂ ਨਾ ਕਰਵਾ ਰਹੀਆਂ। ਜੇ ਆਡਿਟ ਕਰਵਾਉਣ ਔਰ ਬਕਾਇਦਾ ਇਕੱਲੇ ਦੇ ਜਿਹੜਾ ਵੀ ਉੱਥੇ ਭਾਵੇਂ ਕੁੜੀ ਰਹਿੰਦੀ, ਔਰਤ ਰਹਿੰਦੀ ਆ, ਬੱਚਾ ਰਹਿੰਦਾ ਹੈ, ਤਾਂ ਉਹਦਾ ਪਤਾ ਲੱਗੇ ਕਿ ਉਹ ਉੱਥੇ ਕਿਹੜੀਆਂ ਸਮੱਸਿਆਵਾਂ ਨਾਲ ਜੂਝ ਰਿਹਾ। ਤੇ ਜੇ ਸਰੀਰਕ ਸ਼ੋਸ਼ਣ ਹੁੰਦਾ, ਮਾਨਸਿਕ ਸ਼ੋਸ਼ਣ ਹੁੰਦਾ, ਤਾਂ ਫਿਰ ਤਾਂ ਬਹੁਤ ਮਾੜੀ ਗੱਲ ਹੈ। ਸੋ ਇਹ ਆਡਿਟ ਹੋਣਾ ਚਾਹੀਦਾ ਵਾ, ਮੈਂ ਇਹਦੇ ਹੱਕ ਦੇ ਵਿੱਚ ਹਾਂ। ਔਰ ਸਰਕਾਰਾਂ ਦੇ ਬਾਰੇ ਵੀ ਇਹ ਜਾਂਚ ਹੋਣੀ ਚਾਹੀਦੀ ਹੈ ਕਿ ਸਰਕਾਰਾਂ ਦੇ ਕਿਹੜੇ ਬੰਦੇ ਜਿਹੜੇ ਇਹ ਆਡਿਟ ਹੋਣ ਦੇ ਵਿੱਚ ਅੜਿੱਕਾ ਪਾਉਂਦੇ ਆ। ਜੀ ਪ੍ਰਵੀਨ ਜੀ, ਅਗਲੀ ਜਿਹੜੀ ਖਬਰ ਤੇ ਨਜ਼ਰ ਮਾਰਦੇ ਆ, ਕਹਿੰਦੇ 3 ਕਰੋੜ ਤੋਂ ਵੱਧ ਪ੍ਰਵਾਸੀ ਭਾਰਤੀਆਂ ਨੂੰ ਮਿਲੇਗਾ ਪ੍ਰੌਕਸੀ ਵੋਟ ਦਾ ਹੱਕ। ਦੇਖੋ ਜੀ, ਹੁਣੇ ਜਿਹੜਾ ਫੌਜੀਆਂ ਦੀ ਤਰਫ ਤੇ ਨਾ ਪ੍ਰਵਾਸੀ ਭਾਰਤੀਆਂ ਨੂੰ ਪ੍ਰੌਕਸੀ ਵੋਟ ਦਾ ਜਿਹੜਾ ਹੱਕ ਦੇਣ ਬਾਰੇ ਬਿੱਲ ਹੈ, ਉਹ ਲੋਕ ਸਭਾ ਦੇ ਵਿੱਚ ਪਾਸ ਕਰ ਦਿੱਤਾ ਗਿਆ।
ਔਰ ਲੋਕ ਪ੍ਰਤੀਨਿਧਤਾ ਸੋਧ ਬਿੱਲ ਜਿਹੜਾ 2017 ਇਹਦੇ ਤੇ ਬਹਿਸ ਹੋਈ ਸੀਗੀ। ਬਹਿਸ ਤੋਂ ਬਾਅਦ ਇਹਨੂੰ ਪੇਸ਼ ਜਦੋਂ ਕੀਤਾ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ, ਤਾਂ ਉਹ ਕਹਿੰਦੇ ਕਿ ਇਸ ਵਿਵਸਥਾ ਦੇ ਨਾਲ ਪ੍ਰਵਾਸੀ ਭਾਰਤੀਆਂ ਨੂੰ ਚੋਣ ਪ੍ਰਕਿਰਿਆ ਦਾ ਹਿੱਸਾ ਬਣਨ ਦੇ ਵਿੱਚ ਮਦਦ ਮਿਲੇਗੀ। ਹੇਠਲੇ ਸਦਨ ਦੇ ਵਿੱਚ ਜ਼ੁਬਾਨੀ ਵੋਟ ਰਾਹੀਂ ਪਾਸ ਹੋ ਗਿਆ ਸੀ ਬਿੱਲ, ਤੇ ਹੁਣ ਜਿਹੜੇ ਪ੍ਰਵਾਸੀ ਭਾਰਤੀ ਆ ਆਪਣੀ ਵੋਟ ਪਾਉਣ ਦੇ ਲਈ ਆਪਣੀ ਥਾਂ ਤੇ ਕੋਈ ਹੋਰ ਪ੍ਰੋਕਸੀ ਵੋਟਰ ਨਿਯੁਕਤ ਕਰ ਸਕਣਗੇ। ਔਰ ਇੱਕ ਗੱਲ ਹੋਰ ਸਾਨੂੰ ਇੱਥੇ ਨੋਟ ਕਰਨੀ ਚਾਹੀਦੀ ਹੈ, ਖਬਰ ਬੇਸ਼ੱਕ ਇੰਨੀ ਹੋਈ ਆ, ਪਰ ਨਾਲ ਇਹ ਹੈ ਕਿ ਜਿਹੜੇ ਪ੍ਰਵਾਸੀ ਭਾਰਤੀ ਆ ਉਹਨਾਂ ਨੂੰ ਉਹਨਾਂ ਹਲਕਿਆਂ ਦੇ ਵਿੱਚ ਵੋਟ ਪਾਉਣ ਦਾ ਹੱਕ ਹੈ ਜਿੱਥੇ ਉਹਨਾਂ ਦੀ ਵੋਟ ਬਣੀ ਹੋਈ ਹੈ, ਰਜਿਸਟਰ ਕਰਵਾਈ ਹੈ। ਦੂਜੀ ਗੱਲ ਇਹ ਵੀ ਹੈ ਕਿ ਜਿਹੜਾ NRI ਤੇ ਪ੍ਰੋਕਸੀਜ਼ ਬਾਰੇ ਭਰੋਸਾ ਕਰਨਾ ਪਊਗਾ। ਜਿਹੜੀ ਸਰਕਾਰ ਕਹਿੰਦੀ ਹੈ, ਜਿਹੜੇ ਪ੍ਰੋਕਸੀ ਵੋਟਿੰਗ ਬਾਰੇ ਮੈਂਬਰ ਜਿਹੜੇ ਖਾਤੇ ਜਤਾ ਰਹੇ ਸੀਗੇ, ਤਾਂ ਮੰਤਰੀ ਨੇ ਗੱਲ ਠੋਕ ਕੇ ਕਹੀ ਹੈ ਕਿ ਜਿਹੜੇ NRIs ਆ ਉਹਨਾਂ ਦੇ ਜਿਹੜੇ ਪ੍ਰੋਕਸੀਜ਼ ਹੋਣਗੇ ਉਹਨਾਂ ਬਾਰੇ ਭਰੋਸਾ ਕਰਨਾ ਪੈਂਦਾ। ਪਰ ਇੱਕ ਗੱਲ ਕਾਂਗਰਸ ਨੇ ਬਹੁਤ ਚੰਗੀ ਚੁੱਕੀ ਹੈ ਇੱਥੇ, ਉਹ ਕਹਿੰਦੇ ਕਿ ਪ੍ਰੋਕਸੀ ਜਿਹੜੀ ਵੋਟ ਆ ਉਹਦੀ ਥਾਂ ਤੇ ਜੇਕਰ ਪ੍ਰਵਾਸੀ ਭਾਰਤੀਆਂ ਨੂੰ ਪੋਸਟਲ ਬੈਲਟ ਦੀ ਸੁਵਿਧਾ ਦਿੱਤੀ ਜਾਵੇ ਤਾਂ ਉਹ ਬਿਹਤਰ ਨਹੀਂ ਹੋਊਗੀ। ਸੋ ਇਹ ਚੀਜ਼ ਜ਼ਰੂਰ ਕਿਤੇ ਨਾ ਕਿਤੇ ਮੇਰਾ ਖਿਆਲ ਹੈ ਕਿ ਗੌਰ ਮੰਗਦੀ ਹੈ, ਕਿਉਂਕਿ 3 ਕਰੋੜ 10 ਲੱਖ NRI ਹੈ ਜਿਹੜਾ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵਸਦਾ ਵਾ। ਸੋ ਪ੍ਰੋਕਸੀ ਦੀ ਥਾਂ ਤੇ, ਜੇਕਰ ਪ੍ਰੋਕਸੀ ਸ਼ਬਦ ਕੋਈ ਮਾੜਾ ਵੀ ਨਹੀਂ ਹੈ ਜੇਕਰ ਇਹਦੀ ਦੁਰਵਰਤੋਂ ਨਾ ਹੋਵੇ ਤਾਂ, ਪਰ ਪ੍ਰੋਕਸੀ ਥਾਂ ਤੇ ਉਹ ਕਹਿੰਦੇ ਕਿ ਪ੍ਰਵਾਸੀ ਭਾਰਤੀਆਂ ਨੂੰ ਪੋਸਟਲ ਬੈਲਟ ਦੀ ਜੇ ਸੁਵਿਧਾ ਦਿੱਤੀ ਜਾਵੇ ਤਾਂ ਉਹ ਮੰਗ ਕੀਤੀ ਗਈ ਆ ਔਰ ਉਹਦੇ ਤੇ ਸਰਕਾਰ ਨੂੰ ਕਿਹਾ ਗਿਆ ਕਿ ਤੁਸੀਂ ਇਹ ਤੇ ਗੌਰ ਕਰੋ। ਤਾਂ ਮੇਰਾ ਖਿਆਲ ਹੈ ਕਿ ਇਸ ਚੀਜ਼ ਨੂੰ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਔਰ ਇੱਕ ਗੱਲ ਹੋਰ ਆ ਕਿ ਇਸ ਵੇਲੇ ਵੋਟਾਂ ਦਾ ਕਿਉਂ ਇੰਨਾ ਮੈਨੂਪਲੇਟਿੰਗ ਦਾ ਸ਼ਬਦ ਗਲਤ ਹੋਊਗਾ, ਵੋਟਾਂ ਦੇ ਬਾਰੇ ਕਿਉਂ ਸਰਕਾਰ ਚਿੰਤਤ ਹੈ। ਜਿਹੜਾ 40 ਲੱਖ ਅਸਮ ਦਾ ਬੰਦਾ ਵਾ ਜਿਹਨੂੰ ਇਹ ਮੰਨਣ ਤੋਂ ਇਨਕਾਰ ਕੀਤਾ ਵਾ ਕਿ ਇਹ ਬੰਦਾ ਭਾਰਤੀ ਨਾਗਰਿਕ ਨਹੀਂ ਹੈ, ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਾਬਿਤ ਕਰੋ ਕਿ ਤੁਸੀਂ ਭਾਰਤ ਦੇ ਨਾਗਰਿਕ ਹੋ। ਇੱਕ ਬਕਾਇਦਾ ਮਿੱਥੀ ਹੋਈ ਤਰੀਕ ਦਿੱਤੀ ਗਈ ਹੈ। ਤਾਂ ਉਦੋਂ ਅਗਲੇ ਦਿਨ ਪ੍ਰੇਸ਼ ਰਾਵਲ ਜਿਹੜਾ ਕਿ MP ਆ, ਉਹਦੀ ਤੁਸੀਂ ਗੂਗਲ ਤੇ ਸਰਚ ਕਰਕੇ ਖਬਰ ਵੀ ਪੜ੍ਹ ਸਕਦੇ ਹੋ, ਉਹਦਾ ਬਿਆਨ ਪੜ੍ਹ ਸਕਦੇ ਹੋ। ਉਹ ਕਹਿੰਦਾ ਇੱਕੋ ਝਟਕੇ ਦੇ ਨਾਲ ਭਾਜਪਾ 40 ਲੱਖ ਵੋਟਾਂ ਦੇ ਨਾਲ ਅੱਗੇ। ਸੋ ਇਹਦਾ ਮਤਲਬ ਇਹ ਹੈ ਕਿ ਭਾਜਪਾ ਉਹਨਾਂ ਨੂੰ ਆਪਣਾ ਵੋਟ ਬੈਂਕ ਨਹੀਂ ਮੰਨਦੀ। ਸੋ ਜੇਕਰ ਇੱਥੇ ਪ੍ਰੋਕਸੀ ਤੇ ਜਿਹੜੀਆਂ ਗੱਲਾਂ ਆਉਣਗੀਆਂ ਤਾਂ ਫਿਰ ਜ਼ਾਹਰ ਦੀ ਗੱਲ ਹੈ ਕਿ ਸਰਕਾਰ ਦੇ ਇਹ ਕੰਮ ਬੇਸ਼ੱਕ ਹੈ ਤਾਂ ਜਾਇਜ਼, ਪਰ ਇਹਨਾਂ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਹੀ ਦੇਖਿਆ ਜਾਊਗਾ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਭਾਜਪਾ ਦੇ ਲੀਡਰਾਂ ਨੇ ਹੀ ਰਾਫੇਲ ਸੌਦੇ ਦੇ ਉੱਤੇ ਚੁੱਕਿਆ ਸਵਾਲ। ਹਾਂਜੀ ਬਿਲਕੁਲ, ਇਹ ਰਫੇਲ ਸੌਦਾ ਬਹੁਤ ਲੋਕ ਕਹਿੰਦੇ ਕਿ ਰਫੇਲ ਸੌਦਾ ਅਖਬਾਰਾਂ ਦੇ ਵਿੱਚ ਆਮ ਬੰਦਾ ਪੜ੍ਹ ਲੈਂਦਾ, ਰਫੇਲ ਸੌਦੇ ਤੇ ਫਲਾਂ ਦਾ ਬਿਆਨ, ਰਫੇਲ ਸੌਦੇ ਤੇ ਫਲਾਂ ਦਾ ਬਿਆਨ। ਤਾਂ ਰਫੇਲ ਸੌਦਾ ਕੀ ਆ? ਅਸਲ ਦੇ ਵਿੱਚ ਰਫੇਲ ਸੌਦਾ ਇਹ ਹੈ ਕਿ ਇਹਦੇ ਵਿੱਚ ਰਿਲਾਇੰਸ ਦੇ ਨਾਲ ਜਿਹੜੇ ਜੁੜੀ ਕੰਪਨੀ ਆ ਉਹਦੀ ਐਂਟਰੀ ਹੋ ਗਈ, ਉਹਦੇ ਤੇ ਸੌਦਾ ਜਿਹੜਾ ਵਾ ਉਹ ਸ਼ੱਕੀ ਹੋ ਗਿਆ। ਸਰਕਾਰ ਡਿਫੈਂਡ ਕਰ ਰਹੀ ਹੈ ਕਿ ਅਸੀਂ ਗਲਤ ਨਹੀਂ ਕੀਤਾ। ਨਿਰਮਲਾ ਸੀਤਾਰਮਨ ਨੇ ਇੱਕ ਟਵੀਟ ਜਾਰੀ ਕੀਤਾ, ਉਹ ਕਹਿੰਦੇ ਕਿ ਜਿਹੜਾ ਕੁਝ ਮੈਂ ਦੱਸਣਾ ਸੀ ਉਹ ਮੈਂ ਪਾਰਲੀਮੈਂਟ ਦੀ ਫਲੋਰ ਤੇ ਗਰਾਊਂਡ ਤੇ ਖੜ ਕੇ ਦੱਸ ਦਿੱਤਾ। ਯਾਨੀ ਕਿ ਐਰੋਗੈਂਸ ਦੇਖੋ ਤੁਸੀਂ ਉਸ ਔਰਤ ਦੀ ਕਿ ਮੈਂ ਜੋ ਦੱਸਣਾ ਸੀ, ਮੇਰੀ ਜੋ ਜਵਾਬਦੇਹੀ ਸੀ ਮੈਂ ਦੱਸਤਾ, ਹੁਣ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ। ਇਹ ਇੱਕ ਮੰਤਰੀ ਦਾ, ਇੱਕ ਸੰਵਿਧਾਨਕ ਅਹੁਦੇ ਤੇ ਬੈਠੇ ਬੰਦੇ ਜਾਂ ਔਰਤ ਦਾ ਇਹ ਵਰਤਾਰਾ ਬਿਲਕੁਲ ਜ਼ਿੰਮੇਵਾਰ ਨਹੀਂ ਕਿਹਾ ਜਾ ਸਕਦਾ। ਯਸ਼ਵੰਤ ਸਿਨਹਾ ਹੋਏ, ਅਰੁਣ ਸ਼ੌਰੀ ਹੋਏ ਔਰ ਇਹਨਾਂ ਨੇ ਇੱਕ ਪ੍ਰਸ਼ਾਂਤ ਭੂਸ਼ਣ ਨੇ, ਇਹਨਾਂ ਨੇ ਕੁਝ ਦਸਤਾਵੇਜ਼ ਜਾਰੀ ਕੀਤੇ ਆ ਪ੍ਰੈਸ ਕਾਨਫਰੰਸ ਕਰਕੇ, ਤੇ ਨਾਲ ਹੀ ਇਹ ਗੱਲ ਠੋਕ ਵਜਾ ਕੇ ਕਹੀ ਹੈ ਕਿ ਇਹ ਸੌਦੇ ਦਾ ਜਿਹੜਾ ਮੰਤਵ ਸੀਗਾ ਇਹ ਰਿਲਾਇੰਸ ਨੂੰ ਫਾਇਦਾ ਪਹੁੰਚਾਉਣਾ ਸੀਗਾ। ਉਹ ਕਹਿੰਦੇ ਕਿ ਸਾਲ 2015 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨੇ ਇਸ ਸੌਦੇ ਦੇ ਡੀਲ ਕੀਤੀ ਸੀ ਤਾਂ ਉਦੋਂ ਕੁਝ ਬਦਲਾਅ ਕੀਤੇ ਸੀਗੇ ਜਿਨ੍ਹਾਂ ਦੇ ਵਿੱਚ ਸਰਕਾਰੀ ਜਿਹੜੇ ਨਿਯਮ ਆ ਇਹਨਾਂ ਨੂੰ ਬਿਲਕੁਲ ਹਾਸ਼ੀਏ ਤੇ ਰੱਖਿਆ ਗਿਆ ਸੀਗਾ, ਤੇ ਸਰਕਾਰ ਤੇ ਸਵਾਲ ਚੁੱਕਿਆ ਔਰ ਨਾਲ ਹੀ ਮੰਗ ਕੀਤੀ ਇਹਨਾਂ ਤਿੰਨਾਂ ਲੋਕਾਂ ਨੇ। ਤਿੰਨਾਂ ਦੇ ਵਿੱਚੋਂ ਜਿਹੜੇ ਦੋ ਜਸਵੰਤ ਸਿਨਹਾ ਤੇ ਅਰੁਣ ਸ਼ੌਰੀ ਉਹ ਭਾਜਪਾ ਦੇ ਨਾਲ ਹੀ ਰਿਲੇਟਡ ਨੇ। ਤਾਂ ਇਹ ਦੱਸਦੇ ਆ ਕਿ ਹੁਣ ਇਹ ਮੰਗ ਇਹਨਾਂ ਨੇ ਇਹ ਕੀਤੀ ਹੈ ਕਿ ਇਹ ਸਾਰੇ ਜਿਹੜੇ ਘਟਨਾਕ੍ਰਮ ਜਿਹੜੀਆਂ ਇਹ ਡੀਲ ਦੇ ਵਿੱਚ ਸਰਕਾਰੀ ਨਿਯਮਾਂ ਨੂੰ ਟੱਪਿਆ ਗਿਆ, ਲੰਘਿਆ ਗਿਆ, ਤਾਂ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ। ਔਰ ਨਾਲ ਹੀ ਇਹ ਹੈ ਕਿ ਸਰਕਾਰ ਜਿਹੜੇ ਤੱਥ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਉਹ ਤੱਥ ਲੋਕਾਂ ਦੇ ਸਾਹਮਣੇ ਰੱਖੇ ਜਵਾਬਾਂ ਦੇ ਰੂਪ ਦੇ ਵਿੱਚ, ਤੇ ਨਾਲ ਹੀ ਵਿਰੋਧੀ ਦਲ ਆ ਜਿਹੜੇ ਉਹ ਸੱਤਾ ਨੂੰ ਸਵਾਲ ਕਰਨ ਕਿ ਇਸ ਸੌਦੇ ਦੇ ਲਈ ਜਿਹੜੀਆਂ ਕਾਰਵਾਈਆਂ ਨੇ ਜਾਂ ਨਿਯਮ ਨੇ ਉਹਨਾਂ ਦੇ ਵਿੱਚ ਬਦਲਾਅ ਕਿਉਂ ਕੀਤੇ ਗਏ। ਤੇ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਦਾਅਵਾ ਕੀਤਾ ਕਿ ਜਿਹੜੀ ਮੋਦੀ ਸਰਕਾਰ ਹੈ ਇਹ ਰਫੇਲ ਸੌਦੇ ਦੇ ਵਿੱਚ ਬਹੁਤ ਤਰ੍ਹਾਂ ਦੇ ਨਾਲ ਸਰਕਾਰੀ ਪ੍ਰਕਿਰਿਆ ਨੂੰ ਜਾਂ ਸਰਕਾਰੀ ਨਿਯਮਾਂ ਨੂੰ, ਰੂਲਾਂ ਨੂੰ ਉਲੰਘ ਕੇ ਇੱਕ ਰਿਲਾਇੰਸ ਦੇ ਨਾਲ ਜੁੜੀ ਕੰਪਨੀ ਰਿਲਾਇੰਸ ਡਿਫੈਂਸ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਫਾਇਦਾ ਪਹੁੰਚਾ ਰਹੀ ਹੈ। ਰਿਲਾਇੰਸ ਡਿਫੈਂਸ ਕੀ ਦੀ ਹੈ? ਅਨਿਲ ਅੰਬਾਨੀ ਦੀ ਹੈ। ਸੋ ਦੋਸ਼ ਇਹ ਲੱਗ ਰਹੇ ਨੇ
ਕਿ ਇਸ ਸੌਦੇ ਨੂੰ ਲੈ ਕੇ ਜਿਹੜੀਆਂ ਦਾ ਉਲੰਘਣ ਕੀਤਾ ਗਿਆ ਉਹ ਬੇਸ਼ੱਕ ਉਹਨਾਂ ਦਾ ਵੈਸੇ ਤਾਂ ਕੋਈ ਏਡਾ ਪ੍ਰਭਾਵ ਨਹੀਂਗਾ, ਪਰ ਸਰਕਾਰੀ ਖਜ਼ਾਨੇ ਨੂੰ ਉਹਦਾ ਨੁਕਸਾਨ ਜ਼ਰੂਰ ਹੋਇਆ। ਨਾਲ ਹੀ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾਇਆ ਗਿਆ। ਦਾਅਵਾ ਇਹ ਕੀਤਾ ਗਿਆ ਕਿ ਇਸ ਸੌਦੇ ਦੇ ਨਾਲ ਜਿਹੜੀਆਂ ਸਾਰਵਜਨਿਕ ਇਲਾਕੇ ਦੀਆਂ ਖੇਤਰ ਦੀਆਂ ਜਾਂ ਉਹ ਜਿਹੜੀਆਂ ਹਿੰਦੁਸਤਾਨ ਐਰੋਨੌਟਿਕ ਲਿਮਟਿਡ ਹੈ ਉਹਨੂੰ ਹਟਾਇਆ ਗਿਆ ਸੀ, ਕਿਉਂਕਿ ਉਹ ਸਰਕਾਰੀ ਕੰਪਨੀ ਹੈ। ਤੇ ਇਹਨੂੰ ਹਟਾ ਕੇ ਕੰਪਨੀ ਕਿਹੜੀ ਆ ਗਈ? ਰਿਲਾਇੰਸ ਡਿਫੈਂਸ, ਅਨਿਲ ਅੰਬਾਨੀ ਦੀ, ਜਿਹੜੀ ਹਿੰਦੁਸਤਾਨ ਐਰੋਨੌਟਿਕ ਹੈ। ਇਹਦੇ ਬਾਰੇ ਫਰਾਂਸ ਦੇ ਮਾਹਰ ਵੀ ਕਹਿ ਚੁੱਕੇ ਹੈ ਕਿ ਇਸ ਕੰਪਨੀ ਨੂੰ ਬੜਾ ਤਜਰਬਾ ਵਾ ਸੁਰੱਖਿਆ ਉਪਕਰਨ ਬਣਾਉਣ ਦੇ ਵਿੱਚ, ਪਰ ਹੁਣ ਜਿਹੜੀ ਡੀਲ ਆ ਉਹਨੂੰ ਰਿਲਾਇੰਸ ਡਿਫੈਂਸ ਆ ਗਈ ਆ। ਇਸ ਕਰਕੇ ਇਹ ਜਿਹੜਾ ਪੂਰਾ ਜਿਹੜੀ ਹਿੰਦੁਸਤਾਨ ਐਰੋਨੌਟਿਕ ਸੀਗੀ ਉਹ ਵਿਚਾਰੀ ਹਾਸ਼ੀਏਗ੍ਰਸਤ ਹੋ ਗਈ, ਉਹ ਬਾਹਰ ਹੋ ਗਈ। ਸੋ ਬੇਸ਼ੱਕ ਇਹ ਸੌਦਾ 2007 ਤੋਂ ਹੋਇਆ, ਪਰ ਹੁਣ ਇਹਦੇ ਫੈਸਲੇ ਜਿਹੜੇ ਮੋਦੀ ਸਾਹਿਬ ਨੇ ਲਏ ਆ ਸਰਕਾਰੀ ਕੰਪਨੀ ਨੂੰ ਕੱਢ ਕੇ ਔਰ ਜਿਹੜੀ ਰਿਲਾਇੰਸ ਪਾਰਟੀ ਆ, ਤਾਂ ਇਹਦੇ ਨਾਲ ਇਹ ਸੌਦਾ ਸ਼ੱਕੀ ਨਹੀਂ ਹੋਇਆ। ਨਾਲ ਇਹ ਵੀ ਹੈ ਕਿ ਜਦੋਂ ਇਹ ਸੌਦਾ ਹੋਇਆ ਸੀ 2007 ਦੇ ਵਿੱਚ, ਉਦੋਂ ਕੁਝ ਤਕਨੀਕਾਂ ਵੀ ਲੈਣ ਦੀ ਗੱਲ ਕਹੀ ਗਈ ਸੀ ਕਿ ਅਸੀਂ ਉਹਨਾਂ ਤੋਂ ਤਕਨੀਕਾਂ ਲੈਣੀਆਂ ਸੀ, ਪਰ ਹੁਣ ਜਿਹੜਾ ਵਾ ਹੁਣ ਕੋਈ ਤਕਨੀਕ ਉਹਨਾਂ ਨੇ ਲੈਣੀ। ਐਲੀਗੇਸ਼ਨ ਇੱਥੇ ਤੱਕ ਲੱਗ ਰਿਹਾ ਹੈ ਕਿ ਜਿਹੜੀ ਯੂਪੀਏ ਸਰਕਾਰ ਸੀ ਉਹਨੇ 126 ਰਫੇਲ ਲੈਣੇ ਸੀਗੇ, ਉਹਦੀ ਕੀਮਤ ਘੱਟ ਸੀ, ਤੇ ਜਿਹੜੇ ਮੋਦੀ ਸਾਹਿਬ ਨੇ ਇਹ ਸਿਰਫ 36 ਲੈ ਰਹੇ ਆ ਇਹ, ਤੇ ਉਹਦੀ ਜਿਹੜੀ ਉਹਨੂੰ ਲੈਣ ਦੇ ਲਈ ਵੀ ਇਹਨਾਂ ਨੇ ਬਹੁਤ ਸਾਰੇ ਪ੍ਰੋਟੋਕੋਲ ਲੰਘੇ। ਹੁਣ ਉਹ ਕਿਉਂ ਲੰਘੇ, ਇਹਦਾ ਮੋਦੀ ਸਾਹਿਬ ਦੇ ਜਿਹੜੇ ਰੱਖਿਆ ਮੰਤਰੀ ਆ ਉਹ ਜਵਾਬ ਦੇਣ ਤੋਂ ਭੱਜ ਰਹੇ ਆ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਪ੍ਰਵੀਨ ਜੀ, ਵੀ ਸੁਕਮਾ 'ਚ ਹੋਏ ਮੁਕਾਬਲੇ ਤੇ ਉੱਠੇ ਸਵਾਲ ਨਕਸਲੀਆਂ ਦੇ ਨਾਂ ਤੇ ਆਦੀਵਾਸੀਆਂ ਦੇ ਕਤਲ ਦੇ ਦੋਸ਼। ਦੇਖੋ, ਇਹਨਾਂ ਤੁਸੀਂ ਹਫ਼ਤਾ ਕੁ ਪਹਿਲਾਂ ਇੱਕ ਖਬਰ ਸੁਣੀ ਹੋਣੀ ਹੈ ਕਿ ਸੁਕਮਾ ਦੇ ਵਿੱਚ 15 ਨਕਸਲੀ ਮੁੱਠਭੇੜ ਦੇ ਵਿੱਚ ਮਾਰੇ ਗਏ ਜੀ, ਔਰ ਉਹਨਾਂ ਤੋਂ ਵੱਡੀ ਗਿਣਤੀ ਦੇ ਵਿੱਚ ਹਥਿਆਰ ਬਰਾਮਦ ਹੋਏ ਆ। ਪਰ ਹੁਣ ਜਿਹੜੀ ਉੱਥੇ ਆਮ ਆਦਮੀ ਪਾਰਟੀ ਦੀ ਇੱਕ ਇਕਾਈ ਆ, ਉੱਥੋਂ ਦਾ ਇੱਕ ਬੰਦਾ ਵਾ, ਇਹ ਕਹਿੰਦਾ ਕਿ ਇਹ ਜਿਹੜਾ ਐਨਕਾਊਂਟਰ ਹੋਇਆ ਵਾ ਫਰਜ਼ੀ ਹੈ, ਤੇ ਨਾਲ ਹੀ ਕਾਂਗਰਸ ਨੇ ਵੀ ਇਸ ਐਨਕਾਊਂਟਰ ਤੇ ਸਵਾਲ ਖੜੇ ਕੀਤੇ ਆ। ਤੇ ਮੁੱਖ ਮੰਤਰੀ ਰਮਨ ਸਿੰਘ ਨੇ ਇੱਕ ਬਿਆਨ ਦਿੱਤਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਨਕਸਲੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਜਾਂ ਤਾਂ ਤੁਸੀਂ ਮੁੱਖ ਧਾਰਾ ਦੇ ਵਿੱਚ ਆ ਜਾਓ ਜਾਂ ਫਿਰ ਤੁਹਾਨੂੰ ਗੋਲੀ ਮਾਰ ਦੇ। ਕਿ ਮਤਲਬ ਦੋਨੇ ਪਾਰਟੀਆਂ, ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ, ਇਹਨਾਂ ਨੇ ਮੁੱਖ ਮੰਤਰੀ ਦੇ ਬਿਆਨ ਨੂੰ ਬਕਾਇਦਾ ਕੋਟ ਕੀਤਾ ਵਾ ਕਿ ਤੁਸੀਂ ਇਹ ਗੱਲ ਕਹੀ ਸੀ ਕਿ ਜਾਂ ਤਾਂ ਮੁੱਖ ਧਾਰਾ ਦੇ ਵਿੱਚ ਆ ਜਾਓ ਜਾਂ ਗੋਲੀ ਖਾਣ ਦੇ ਲਈ ਤਿਆਰ ਰਹੋ। ਆਮ ਆਦਮੀ ਪਾਰਟੀ ਦੇ ਲੀਡਰ ਨੇ ਸੋਨੀ ਸੋਰੀ, ਉਹਨਾਂ ਨੇ ਦਾਅਵਾ ਕੀਤਾ ਕਿ ਜਿਹੜੇ ਲੋਕ ਮੁੱਠਭੇੜ ਦੇ ਵਿੱਚ ਮੁਕਾਬਲੇ ਦੇ ਮਾਰੇ ਗਏ ਆ ਉਹਨਾਂ ਦੇ ਵਾਰਸਾਂ ਦੇ ਨਾਲ ਉਹਨਾਂ ਗੱਲ ਕੀਤੀ ਹੈ, ਤੇ ਉਹ ਕਹਿੰਦੇ ਆ ਕਿ ਮਰਨ ਵਾਲੇ ਜਿਹੜੇ ਬੰਦੇ ਉਹ ਨਕਸਲੀ ਹੈ ਹੀ ਨਹੀਂ ਸੀਗੇ, ਉਹ ਉੱਥੋਂ ਦੇ ਲੋਕਲ ਸੀਗੇ ਜਿਹੜੇ ਬੰਦੇ ਮੁੱਠਭੇੜ ਦੇ ਵਿੱਚ ਮੁਕਾਬਲੇ ਦੇ ਵਿੱਚ ਮਾਰੇ ਗਏ। ਜਿੱਥੇ ਮੁਕਾਬਲਾ ਹੋਇਆ ਸੀਗਾ ਤੇ ਉੱਥੇ ਹੀ ਉਦੋਂ ਬਾਅਦ ਮੁਕਾਬਲੇ ਤੋਂ ਬਾਅਦ, ਔਰ ਮੁਕਾਬਲੇ ਦੀਆਂ ਗੱਲਾਂ ਤਾਂ ਮੀਡੀਆ 'ਚ ਆ ਗਈਆਂ, ਪਰ ਇੱਕ ਗੱਲ ਖਬਰ ਮੀਡੀਆ 'ਚ ਨਹੀਂ ਆਈ। ਉਹ ਕਿਹੜੀ ਸੀਗੀ ਕਿ ਜਦੋਂ ਮੁਕਾਬਲਾ ਹੋਇਆ ਉਸੇ ਰਾਤ ਨੂੰ ਘਟਨਾ ਤੋਂ ਬਾਅਦ ਜਿਹੜੇ ਲੋਕ ਸੀਗੇ ਉਹਨਾਂ ਨੇ ਉੱਥੇ ਲੋਕਲ ਪੁਲਿਸ ਥਾਣੇ ਦਾ ਘਿਰਾਓ ਕੀਤਾ ਸੀਗਾ ਬਕਾਇਦਾ, ਤੇ ਇਸ ਘਿਰਾਓ ਦੇ ਵਿੱਚ ਜਿਹੜੇ ਮਾਰੇ ਗਏ ਲੋਕ ਸੀਗੇ ਜਿਨ੍ਹਾਂ ਦੇ ਬਾਰੇ ਕਿਹਾ ਗਿਆ ਕਿ ਉਹ ਨਕਸਲੀ ਸੀਗੇ, ਨਾ ਕਿ ਉਹ ਜਿਹੜੇ ਮਾਓਵਾਦੀ ਜਾਂ ਕੋਈ ਹੋਰ ਗਰੁੱਪ। ਤਾਂ ਉਹ ਜਿਹੜੇ ਆ ਤਾਂ ਆਦੀਵਾਸੀਆਂ ਦੇ ਪਰਿਵਾਰ ਆ, ਤਾਂ ਉਹ ਕਹਿੰਦੇ ਕਿ ਇਹਦੀ ਜਾਂਚ ਕਰਾਓ ਤੁਸੀਂ, ਨਕਸਲੀਆਂ ਦੇ ਨਾਮ ਤੇ ਤੁਸੀਂ ਸਾਡੇ ਬੰਦੇ ਕਿਉਂ ਮਾਰੇ ਆ। ਸੋ ਸ਼ੱਕੀ ਹੋ ਗਿਆ ਵਾ। ਸਰਕਾਰ ਨੇ ਹਾਲੇ ਤੱਕ ਬੇਸ਼ੱਕ ਇਹਦੇ ਬਾਰੇ ਕੋਈ ਬਕਾਇਦਾ ਖੰਡਨ ਨਹੀਂ ਕੀਤਾ, ਨਾ ਹੀ ਇਹ ਕਿਹਾ ਗਿਆ ਕਿ ਇਹ ਬਿਲਕੁਲ ਨਿਰਾਧਾਰ ਗੱਲਾਂ ਨੇ। ਜਿਹੜੇ ਲੋਕਲ ਲੋਕ ਨੇ ਉਹ ਕਹਿੰਦੇ ਕਿ ਜਦੋਂ ਘੇਰਾ ਪਾ ਲਿਆ ਸੀ ਪੁਲਿਸ ਫੋਰਸ ਨੇ ਤਾਂ ਉਦੋਂ ਅਸੀਂ ਭੱਜ ਗਏ ਸੀ ਡਰਦੇ ਮਾਰੇ ਕਿ ਸਾਨੂੰ ਗੋਲੀਆਂ ਮਾਰੀਆਂ ਗਈਆਂ, ਤੇ ਇਸੇ ਗੋਲੀ ਕਾਂਡ ਦੇ ਵਿੱਚ ਜਾਂ ਜਦੋਂ ਗੋਲੀਆਂ ਵੱਜੀਆਂ ਤੇ ਜਿਹੜੇ ਆਮ ਲੋਕ ਸੀਗੇ, ਮਤਲਬ ਬਿਲਕੁਲ ਜਿਹੜੇ ਮੁੱਖ ਧਾਰਾ 'ਚ ਕਹਿ ਸਕਦੇ ਆਪਾਂ, ਤਾਂ ਉਹ ਲੋਕਾਂ ਨੂੰ ਮਾਰ ਦਿੱਤਾ ਗਿਆ। ਹੁਣ ਮੁੱਖ ਦੀ ਗੱਲ ਇਹ ਹੈ ਕਿ ਇਸ ਮੁਕਾਬਲੇ ਦੀ ਜਿਹਦੇ ਵਿੱਚ ਕਹਿ ਰਿਹਾ ਕਿ 15 ਨਕਸਲੀ ਮਾਰੇ ਗਏ ਪਰ ਉਹ ਨਕਸਲੀ ਹੈ ਨਹੀਂ ਸੀਗੇ, ਤਾਂ ਇਹਦੇ ਬਾਰੇ ਇੱਕ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਬੰਦੇ ਸੀ ਕੌਣ, ਉਹਨਾਂ ਦੇ ਪਿਛੋਕੜ ਦੀ ਜਾਂਚ ਹੋਣੀ ਚਾਹੀਦੀ ਹੈ। ਔਰ ਜਾਂਚ ਵੀ ਕੋਈ ਪੁਲਿਸ ਫੋਰਸ ਨਹੀਂ ਕਰ ਸਕਦੀ ਏਡੇ ਮੁਕਾਬਲੇ ਦੀ ਜਾਂਚ, ਕੋਈ ਬਕਾਇਦਾ ਜੁਡੀਸ਼ੀਅਲੀ ਦੇ ਨਾਲ ਜੁੜਿਆ ਕੋਈ ਬੰਦਾ ਜਿਹੜਾ ਕਿ ਇੱਕ ਆਜ਼ਾਦ ਹਸਤੀ ਹੋਵੇ ਉਹ ਇਸ ਮਸਲੇ ਦੀ ਜਾਂਚ ਕਰੇ, ਤਾਂ ਹੋ ਸਕਦਾ ਕਿ ਲੁਕੇ ਛਿਪੇ ਜਿਹੜੇ ਤੱਥ ਆ ਉਹ ਬਾਹਰ ਆ ਸਕਣ। ਪਰ ਜੇਕਰ ਇਹ ਮੁਕਾਬਲਾ ਸਹੀ ਹੈ ਤਾਂ ਫਿਰ ਉਸੇ ਰਾਤ ਲੋਕਾਂ ਨੇ ਥਾਣੇ ਦਾ ਘਿਰਾਓ ਕੀਤਾ, ਔਰ ਲੋਕ ਇਹ ਕਿਉਂ ਕਹਿ ਰਹੇ ਆ ਕਿ ਜਦੋਂ ਮੁਕਾਬਲਾ ਸ਼ੁਰੂ ਹੋ ਗਿਆ ਸੀ ਤੇ ਸਾਡੇ ਵਿੱਚ ਭੱਜੇ ਇਹਨਾਂ ਨੇ ਗੋਲੀਆਂ ਮਾਰੀਆਂ। ਜੀ ਅਗਲੀ ਆਪਾਂ ਗੱਲ ਕਰਦੇ ਹਾਂ, ਸੋਸ਼ਲ ਮੀਡੀਆ ਤੇ ਆਧਾਰ ਨੰਬਰ ਸਾਂਝਾ ਕਰਨ ਵਾਲਾ ਟਰਾਈ ਦਾ ਚੇਅਰਮੈਨ ਦਾ ਕਹਿੰਦੇ ਕਾਰਜਕਾਲ ਵਧਿਆ।
ਬਿਲਕੁਲ ਜੀ, ਉਹਨਾਂ ਦਾ ਕਾਰਜਕਾਲ ਵੱਧ ਗਿਆ, 2 ਸਾਲ ਉਹਨਾਂ ਦੇ ਕਾਰਜਕਾਲ ਦੇ ਵਿੱਚ ਵਾਧਾ ਕੀਤਾ ਗਿਆ। ਔਰ ਇਹ ਸ਼ਰਮਾ ਸਾਹਿਬ ਜਿਹੜੇ ਰਾਮ ਸੇਵਕ ਸ਼ਰਮਾ, ਇਹਨਾਂ ਨੇ ਆਪਣਾ ਆਧਾਰ ਨੰਬਰ ਜਾਰੀ ਵੀ ਕਰ ਦਿੱਤਾ ਸੀਗਾ, ਤੁਹਾਨੂੰ ਯਾਦ ਹੋਣਾ ਹੈ। ਕਹਿੰਦਾ ਕਿ ਜੀ ਆਧਾਰ ਜਿਹੜਾ ਵਾ ਉਹ ਬਿਲਕੁਲ ਸੁਰੱਖਿਅਤ ਆ, ਔਰ ਮੈਂ ਕਹਿੰਦਾ ਆਪਦਾ ਆਧਾਰ ਨੰਬਰ ਜਾਰੀ ਕਰਦਾ। ਜਦੋਂ ਉਹਨੇ ਆਧਾਰ ਨੰਬਰ ਜਾਰੀ ਕਰਤਾ ਤੇ ਫਰਾਂਸ ਦਾ ਇੱਕ ਹੈਕਰ ਕਹਿ ਸਕਦੇ ਆਪਾਂ ਉਹਨੂੰ, ਐਲਸਨ, ਉਹ ਕਹਿੰਦਾ ਕਿ ਤੁਸੀਂ ਐਂ ਕਰੋ, ਕੁਛ ਕੁ ਟਾਈਮ ਵੇਟ ਕਰੋ, ਮੈਂ ਤੁਹਾਡੇ ਜਿਹੜੇ ਆ ਡਾਟਾ ਸਾਰਾ ਉਹ ਮੈਂ ਤੁਹਾਨੂੰ ਜਾਰੀ ਕਰਦਾ ਵਾਂ। ਫਿਰ ਉਹਨੇ ਪਤਾ ਦੱਸਤਾ ਕਿ ਇਹ ਰਹਿੰਦੇ ਕਿੱਥੇ ਹੈ, ਫੋਨ ਨੰਬਰ ਦੱਸਤਾ, ਬੈਂਕ ਅਕਾਊਂਟ ਦੱਸਤਾ। ਇੱਕ ਇਹਦੀ ਮਿਸਿਸ ਦੇ ਨਾਲ ਔਰ ਇਹਦੀ ਡਾਟਰ ਦੇ ਨਾਲ ਫੋਟੋ ਪਾਈ ਸੀ, ਉਹ ਉਹਨੇ ਬਲਰ ਕਰਕੇ ਇਹਨੂੰ ਭੇਜਤੀ। ਇਹ ਸ਼ਰਮਾ ਸਾਹਿਬ ਆ ਚੱਕੋ, ਤੁਹਾਡਾ ਆਧਾਰ ਨੰਬਰ ਵਾਕਈ ਸੁਰੱਖਿਅਤ ਹੈ, ਆਹ ਡਾਟਾ ਜਿਹੜਾ ਮੈਂ ਕੱਢ ਲਿਆ। ਉਹ ਇੱਥੇ ਨਹੀਂ ਖੜਿਆ, ਉਹ ਕਹਿੰਦਾ ਕਿ ਜੇ ਤੁਹਾਨੂੰ ਇੰਨਾ ਆਧਾਰ ਤੇ ਕੌਨਫੀਡੈਂਸ ਆ ਨਾ, ਤੁਸੀਂ ਮੋਦੀ ਸਾਹਿਬ ਦਾ ਆਧਾਰ ਨੰਬਰ ਦਿਓ, ਮੈਂ ਦੱਸੂਗਾ ਕਿ ਉਹ ਕਿਹੜੇ ਡਾਟੇ ਉਹਨਾਂ ਨੇ ਆਧਾਰ ਨੂੰ ਦਿੱਤੇ ਹੋਏ। ਸੋ ਹੁਣ ਉਹਨਾਂ ਦੇ ਕਾਰਜਕਾਲ ਦੇ ਵਿੱਚ 2 ਸਾਲ ਦਾ ਵਾਅਦਾ ਕੀਤਾ ਗਿਆ ਤੇ ਬਕਾਇਦਾ ਅਧਿਕਾਰਿਕ ਤੌਰ ਤੇ ਹੁਕਮਾਂ ਦੇ ਜਿਹੜੇ ਆਪਾਂ ਕਹਿ ਲਈਏ ਕਿ ਹੁਕਮਾਂ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ। ਹੁਣ ਉਹ ਅਕਤੂਬਰ 2018 ਤੱਕ ਰਹਿਣਾ ਸੀ ਉਹਨਾਂ ਨੇ, ਤੇ ਪਰ ਹੁਣ 30 ਸਤੰਬਰ 2020 ਤੱਕ ਰਹਿਣਗੇ ਉਹ, ਤੇ 65 ਸਾਲ ਦੇ ਹੋ ਜਾਣਗੇ। ਤੇ 2015 ਦੇ ਵਿੱਚ ਉਹਨਾਂ ਨੂੰ ਟਰਾਈ ਦਾ 3 ਸਾਲਾਂ ਦੇ ਲਈ ਟਰਾਈ ਪ੍ਰਮੁੱਖ ਚੁਣਿਆ ਗਿਆ ਸੀਗਾ। ਔਰ ਦੱਸਦੇ ਹੈ ਕਿ ਬੜੇ ਅਜ਼ੀਜ਼ ਨੇ ਮੋਦੀ ਸਾਹਿਬ ਦੀ ਸਰਕਾਰ, ਇਸੇ ਕਰਕੇ ਸ਼ਾਇਦ 2 ਸਾਲ ਦਾ ਵਾਅਦਾ ਮਿਲਿਆ। ਔਰ ਉਹਨਾਂ ਦੇ ਵਿਸਥਾਰ ਨੂੰ ਲੈ ਕੇ ਕਿਸੇ ਨੇ ਕਿੰਤੂ ਹੀ ਨਹੀਂ ਕੀਤਾ। ਕੈਬਨਿਟ ਦੀ ਜਦੋਂ ਮੀਟਿੰਗ ਹੋ ਰਹੀ ਸੀਗੀ ਤਾਂ ਕਿਸੇ ਨੇ ਕਿੰਤੂ ਨਹੀਂ ਕੀਤਾ, ਹਰੀ ਝੰਡੀ ਦਿੱਤੀ ਸ਼ਰਮਾ ਸਾਹਿਬ ਨੂੰ ਮਿੰਟ ਦੇ ਵਿੱਚ। ਸ਼ਾਇਦ ਮੇਰਾ ਖਿਆਲ ਹੈ ਕਿ ਜਿਹੜੀ ਉਹਨਾਂ ਨੇ ਲਾਸਟ ਟਿੱਪਣੀ ਕੀਤੀ ਸੀਗੀ, UIDAI ਨੂੰ ਡਿਫੈਂਡ ਕੀਤਾ ਸੀ, ਸਰਕਾਰ ਨੂੰ ਡਿਫੈਂਡ ਕੀਤਾ ਸੀ, ਤਾਂ ਸ਼ਾਇਦ ਉਹਦਾ ਫਲ ਸ਼ਰਮਾ ਸਾਹਿਬ ਨੂੰ ਮਿਲ ਚੁੱਕਿਆ ਵਾ ਜੀ। ਜੀ ਅਗਲੀ ਜਿਹੜੀ ਗੱਲ ਕਰਦੇ ਆ ਵੀ ਕਹਿੰਦੇ ਪੁਰਾਣੀ ਕੋਠੀ ਵਿੱਚ ਹੀ ਰਹੇਗੀ ਬੀਬੀ ਭੱਠਲ। ਹਾਂਜੀ, ਕੋਠੀਆਂ ਸਾਡੇ ਲੀਡਰਾਂ ਦਾ ਛੱਡਣ ਨੂੰ ਕਿੱਥੇ ਦਿਲ ਕਰਦਾ ਜੀ। ਕੋਠੀਆਂ ਵੀ ਚੰਡੀਗੜ੍ਹ ਦੇ ਵਿੱਚ ਤਾਂ ਇੱਕ ਕਮਰਾ ਹੋਵੇ ਬੰਦੇ ਦਾ, ਉਹ ਨਹੀਂ ਫੀਲਿੰਗ ਛੱਡਦਾ। ਇਹਦਾ ਫੇਰ ਕੋਠੀ ਹੈ, ਔਰ ਸੈਕਟਰ ਇੰਨਾ ਵਧੀਆ ਵਾ ਜਿੱਥੇ ਕੋਠੀ ਹੈ, ਤੇ ਉਹ ਮਤਲਬ ਪੂਰੀ VIP ਸੈਕਟਰ 2 ਜਿਹੜਾ ਵਾ, ਆਪਾਂ ਸਾਰੇ ਜਾਣਦੇ ਆ ਕਿ ਉੱਥੇ ਮੋਸਟਲੀ VIPs ਲੋਕ ਜਿਹੜੇ ਸਾਡੇ ਸੰਵਿਧਾਨਕ ਅਹੁਦਿਆਂ ਤੇ ਰਹਿ ਚੁੱਕੇ ਲੋਕ ਆ, ਉਹ ਉੱਥੇ ਰਹਿੰਦੇ, ਸਾਡੇ ਨੁਮਾਇੰਦੇ ਰਹਿੰਦੇ ਆ। ਹੁਣ ਉਹ ਕਹਿੰਦੇ ਕਿ ਪੰਜਾਬ ਰਾਜ ਯੋਜਨਾ ਬੋਰਡ ਦੀ ਜਿਹੜੀ ਵਾਈਸ ਚੇਅਰਪਰਸਨ ਰਜਿੰਦਰ ਕੌਰ ਭੱਠਲ, ਉਹਨਾਂ ਨੇ ਚੰਡੀਗੜ੍ਹ ਦੇ ਸੈਕਟਰ 2 ਵਿਚਲੀ ਸਰਕਾਰੀ ਕੋਠੀ ਦੇ ਵਿੱਚ ਰਹਿਣ ਦਾ ਪੱਕਾ ਮਨ ਬਣਾ ਲਿਆ। ਇਸ ਤਜਵੀਜ਼ ਨੂੰ ਪੰਜਾਬ ਸਰਕਾਰ ਦੇ ਆਮ ਪ੍ਰਸ਼ਾਸਨ ਵਿਭਾਗ ਨੇ ਸਰਕਾਰ ਨੂੰ ਭੇਜ ਦਿੱਤਾ ਸੀ ਤੇ ਮੁੱਖ ਮੰਤਰੀ ਵੱਲੋਂ ਪ੍ਰਵਾਨ ਕਰ ਲਿਆ ਜਾਵੇਗਾ। ਇਹ ਗੱਲ ਬਿਲਕੁਲ ਪੱਕੀ ਆ। ਨੰਬਰ 2 ਤੇ ਗੱਲ ਇਹ ਹੈ ਕਿ ਪਹਿਲਾਂ ਉਹਨਾਂ ਨੂੰ ਇਸੇ ਸੈਕਟਰ ਦੇ ਵਿੱਚ ਇੱਕ ਹੋਰ ਕੋਠੀ ਦਿੱਤੀ ਗਈ ਸੀ, ਪਰ ਉਹ ਉਹਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਜਦੋਂ ਤੋਂ ਉਹ ਯੋਜਨਾ ਬੋਰਡ ਦੇ ਵਾਈਸ ਚੇਅਰਪਰਸਨ ਬਣੇ ਨੇ ਤਾਂ ਫਿਰ ਨਾਲ ਦੀ ਨਾਲ ਕੈਬਨਿਟ ਰੈਂਕ ਵੀ ਦੇਤਾ। ਸਰਕਾਰੀ ਕੋਠੀ ਤਾਂ ਉਹਨਾਂ ਨੂੰ ਮਿਲਣੀ ਸੀ, ਹੋਰ ਸੁੱਖ ਸਹੂਲਤਾਂ ਹੀ ਮਿਲਣਗੀਆਂ। ਤੇ ਪਹਿਲਾਂ ਉਹਨਾਂ ਕੋਲੇ ਹੁੰਦੀ ਸੀ ਇਸੇ ਸੈਕਟਰ 'ਚ 46 ਨੰਬਰ ਕੋਠੀ, ਪਰ ਜਦੋਂ ਪਿਛਲੀ ਵਾਰ ਸੁਨੀਲ ਜਾਖੜ ਸ਼ਾਇਦ ਬਣੇ ਸੀ ਵਿਰੋਧੀ ਧਿਰ ਦੇ ਆਗੂ ਉਦੋਂ, ਤਾਂ ਉਦੋਂ ਉਹਨਾਂ ਨੂੰ ਇਹੀ ਕੋਠੀ ਅਲਾਟ ਹੋ ਗਈ ਸੀ ਜਿਹੜੀ ਕਿ ਬੀਬੀ ਹੁਣ ਛੱਡਣਗੇ ਨਹੀਂ, ਤੇ 8 ਨੰਬਰ ਕੋਠੀ ਅਲਾਟ ਕਰ ਦਿੱਤੀ ਸੀਗੀ। 2017 ਦੀਆਂ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ, ਬੀਬੀ ਜੀ ਹਾਰ ਗਏ, ਪਰ ਉਹਨਾਂ ਨੇ ਸਰਕਾਰੀ ਕੋਠੀ ਨਹੀਂ ਛੱਡੀ ਸੀ। ਤੇ ਇਸ ਕੋਠੀ ਦਾ ਕਿਰਾਇਆ ਤੁਹਾਨੂੰ ਯਾਦ ਹੋਣਾ 84 ਲੱਖ ਰੁਪਇਆ ਬਣ ਗਿਆ ਸੀਗਾ। ਤੇ ਪਰ ਹੋਇਆ ਕਿ ਕੈਪਟਨ ਸਰਕਾਰ ਨੇ ਉਹ ਜਿਹੜਾ ਕਿਰਾਇਆ ਸੀਗਾ ਉਹ ਮਾਫ ਕਰ ਦਿੱਤਾ। ਹੁਣ ਵੀ ਉਹਨਾਂ ਵੱਲ ਕਿਰਾਏ ਦੇ 40 ਲੱਖ ਰੁਪਏ ਬਕਾਇਆ ਹੈ, ਤੇ ਇਹਨੂੰ ਵੀ ਮਾਫ ਕਰਨ ਦੀ ਤਜਵੀਜ਼ ਤਿਆਰ ਕਰ ਲਈ ਗਈ ਹੈ। 84 ਤੇ 40 ਕਿੰਨਾ ਬਣ ਗਿਆ? ਮੇਰਾ ਖਿਆਲ ਹੈ ਕਿ 1.25 ਕਰੋੜ ਰੁਪਏ ਦੇ ਕਰੀਬ ਬਣ ਗਿਆ, ਉਦੋਂ ਤੋਂ ਵੀ ਟੱਪ ਗਿਆ ਸ਼ਾਇਦ। ਪਰ ਬੀਬੀ ਨੇ ਨਾ ਤਾਂ ਕੋਠੀ ਛੱਡੀ ਔਰ ਨਾ ਹੀ ਕਿਰਾਇਆ ਭਰਿਆ, ਔਰ ਉਲਟਾ ਉਹ ਜਿਹੜਾ ਦੂਜਾ 40 ਲੱਖ ਪਿਆ ਉਹਨੂੰ ਵੀ ਮਾਫ ਕਰਨ ਦੀ ਤਜਵੀਜ਼ ਤਿਆਰ ਕਰ ਲਈ ਗਈ ਹੈ। ਸੋ ਜੇਕਰ ਹਾਰੇ ਹੋਏ ਬੰਦੇ ਰਾਜ ਸਭਾ ਦੇ ਵਿੱਚ ਜਾਣਗੇ, ਸਰਕਾਰੀ ਕੋਠੀਆਂ ਮਿਲਣਗੇ, ਕਿ ਅਸੀਂ ਕਹੀਏ ਕਿ ਲੋਕਤੰਤਰ, ਤਾਂ ਡੈਮੋਕ੍ਰੇਸੀ ਡਰਾਮਾਕ੍ਰੇਸੀ ਵੱਧ ਲੱਗਦੀ ਹੈ ਜੀ। ਜੀ ਪ੍ਰਵੀਨ ਜੀ, ਅਗਲੀ ਜਿਹੜੀ ਗੱਲ ਕਰਦੇ ਆ, ਕਹਿੰਦੇ ਸੰਸਦ ਮੈਂਬਰ ਖਾਲਸਾ ਕਹਿੰਦੇ ਭੱਤੇ ਲੈਣ ਦੇ ਵਿੱਚ ਮੋਹਰੀ ਤੇ ਲੋਕ ਮੁੱਦੇ ਚੁੱਕਣ ਦੇ ਵਿੱਚ ਫਾਡੀ। ਹਾਂਜੀ ਬਿਲਕੁਲ, ਭੱਤੇ ਲੈਣ 'ਚ ਖਾਲਸਾ ਸਾਹਿਬ ਨੇ ਸਾਰਿਆਂ ਨੂੰ ਛੱਡ ਦਿੱਤਾ ਵਾ। ਤੇ ਡਾਕਟਰ ਧਰਮਵੀਰ ਗਾਂਧੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨੇ, ਉਹ ਸਭ ਤੋਂ ਘੱਟ ਖਰਚਾ ਉਹਨਾਂ ਨੇ ਕੀਤਾ। ਹਰਿੰਦਰ ਸਿੰਘ ਖਾਲਸਾ ਨੇ 1 ਅਪ੍ਰੈਲ 2015 ਤੋਂ ਲੈ ਕੇ 30 ਜੂਨ 2018 ਤੱਕ 39,73,000 ਰੁਪਇਆ ਲਿਆ। ਇਹਦਾ ਮਤਲਬ ਇਹ ਬਣਦਾ ਹੈ ਕਿ ਖਾਲਸਾ ਸਾਹਿਬ ਔਸਤਨ 3400 ਰੁਪਇਆ ਰੋਜ਼ਾਨਾ ਲੈਂਦੇ ਸੀ TADA ਦਾ, ਤੇ ਪ੍ਰਤੀ ਮਹੀਨਾ 1 ਲੱਖ ਰੁਪਇਆ ਭੱਤਾ ਲੈਂਦੇ ਸੀ। ਦੱਸੋ। ਤੇ ਤੁਸੀਂ ਦੇਖ ਲਓ ਕਿ
ਉਹ 5 ਮੁੱਦੇ ਦੱਸਦੇ ਨੇ ਮੈਨੂੰ, 5 ਮੁੱਦੇ ਦੱਸਦੇ ਨੇ ਉਹ ਜਿਨ੍ਹਾਂ ਤੇ ਉਹ ਬੋਲੇ ਨੇ ਸੰਸਦ ਦੇ ਵਿੱਚ, ਜਾਂ ਘੱਟੋ ਘੱਟ 5 ਕਲਿੱਪਾਂ ਹੀ ਦੇ ਦੇਣ ਆਪਦੀਆਂ ਜਿਹੜੀਆਂ ਉਹਨਾਂ ਨੇ ਟੌਪ ਦੇ ਮੁੱਦੇ ਚੱਕੇ ਆ, ਪੰਜਾਬ ਦੇ ਇਸ਼ੂ ਦੇ ਚੱਕੇ ਆ। ਦੂਜੀ ਗੱਲ ਇਹ ਹੈ ਕਿ ਬਾਕੀ ਦੇ ਸੰਸਦ ਮੈਂਬਰਾਂ ਦੀ ਵੀ ਕੋਈ ਖਾਸ ਕਾਰਗੁਜ਼ਾਰੀ ਨਹੀਂ। ਖਾਲਸਾ ਸਾਹਿਬ ਨੂੰ ਫੋਨ ਵੀ ਕੀਤਾ ਕੁਝ ਮੀਡੀਆ ਅਦਾਰਿਆਂ ਨੇ, ਪਰ ਉਹ ਕਹਿੰਦੇ ਕਿ ਉਹਨਾਂ ਨੇ ਚੁੱਕਿਆ ਨਹੀਂ, ਰਿਪਲਾਈ ਨਹੀਂ ਕੀਤਾ। ਤਰਕ ਕੀ ਦਿੱਤਾ? ਉਹ ਕਹਿੰਦੇ ਕਿ ਸਾਡੀ ਭੱਜ ਨੱਠ ਬਹੁਤ ਹੁੰਦੀ ਹੈ, ਇਸ ਕਰਕੇ ਭੱਤਾਂ ਦੀ ਰਾਸ਼ੀ ਵੀ ਬਣ ਜਾਂਦੀ ਹੈ। ਮੁੱਦਾ ਕੋਈ ਚੁੱਕਣਾ ਨਹੀਂ, ਲੋਕਾਂ ਦਾ ਕੰਮ ਨਹੀਂ ਕਰਾਉਣਾ, ਮੀਡੀਆ ਦਾ ਫੋਨ ਨਹੀਂ ਚੁੱਕਣਾ, ਪਤਾ ਨਹੀਂ ਕਿਹੜੇ ਮਸਲਿਆਂ ਦੀ ਭੱਜ ਨੱਠ ਹੈ ਇਹਨਾਂ ਨੂੰ। ਜਿਹੜੇ ਧਰਮਵੀਰ ਗਾਂਧੀ ਨੇ ਉਹ ਪੰਜਾਬ ਦੇ ਵਿੱਚੋਂ ਕੱਲੇ ਇਹ ਜਿਹੇ MP ਹੈ ਜਿਨ੍ਹਾਂ ਨੇ ਸਭ ਤੋਂ ਘੱਟ 6,54,000 ਰੁਪਏ ਦਾ ਭੱਤਾ ਲਿਆ। ਗਾਂਧੀ ਸਾਹਿਬ ਕਹਿੰਦੇ ਕਿ ਸਿਰਫ 2 ਵਾਰ ਮੈਂ ਹਵਾਈ ਜਹਾਜ਼ ਤੇ ਚੜਿਆ ਵਾਂ, ਬਾਕੀ ਦਾ ਸਫ਼ਰ ਮੈਂ ਸੜਕ ਦੇ ਰਾਹੀਂ ਜਾਂ ਰੇਲ ਦੇ ਰਾਹੀਂ ਕੀਤਾ ਵਾ। ਉਹ ਕਹਿੰਦੇ ਕਿ ਭੱਤਿਆਂ ਨੂੰ ਕਾਰਗੁਜ਼ਾਰੀ ਦੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਚਲੋ ਸਾਡੇ ਇੱਕ ਨੁਮਾਇੰਦੇ ਦੇ ਮਨ ਦੇ ਵਿੱਚ, ਦਿਲ ਦੇ ਵਿੱਚ ਰਹਿਮ ਦੀ ਲਿਆਈ, ਪਰ ਹੁਣ ਸ਼ੇਰ ਸਿੰਘ ਘਬਾਇਆ ਦਾ ਨੰਬਰ ਆਉਂਦਾ ਹੈ। ਘਬਾਇਆ ਸਾਹਿਬ ਉਹ ਨੇ ਜਿਹੜੇ ਖੁਦ ਅਕਾਲੀ ਦਲ ਤੋਂ ਨੇ ਔਰ ਉਹਨਾਂ ਦਾ ਮੁੰਡਾ ਕਾਂਗਰਸ ਤੋਂ MLA ਹੈ। ਉਹਨਾਂ ਨੇ 39 ਮਹੀਨਿਆਂ ਦੇ ਵਿੱਚ 29 ਲੱਖ ਰੁਪਇਆ ਲੈ ਲਿਆ PADA ਦਾ। ਕਹਿੰਦੇ ਵੀ ਭੱਜ ਦੌੜ ਬਹੁਤ ਰਹਿੰਦੀ ਹੈ। ਕਮਾਲ ਦੀ ਗੱਲ ਹੈ, ਵਿਹਲੇ ਬੰਦਿਆਂ ਨੂੰ ਭੱਜ ਦੌੜ, ਹਰ ਵਿਹਲੇ ਬੰਦੇ ਨੇ ਖਰਚਾ ਸਰਕਾਰੀ ਖਜ਼ਾਨੇ 'ਚ ਕਰਨਾ ਵਾ। ਤੇ ਚੰਦੂ ਮਾਜਰਾ ਜਿਹੜੇ ਕਿ ਹਿੰਦੀ ਦੇ ਲਈ ਵਿਸ਼ਵ ਪ੍ਰਸਿੱਧ ਨੇ, ਉਹਨਾਂ ਦੀ ਹਿੰਦੀ ਬੜੀ ਮਸ਼ਹੂਰ ਹੈ, ਉਹ ਵੀ 27-28 ਲੱਖ ਰੁਪਇਆ ਲੈ ਗਏ PADA ਦੇ ਵਜੋਂ। ਔਰ ਅਕਾਲੀ ਦਲ ਦੇ ਸੂਤਰ ਕਹਿੰਦੇ ਆ ਕਿ ਕਮੇਟੀ ਦੀਆਂ ਮੀਟਿੰਗਾਂ ਬਹੁਤ ਹੁੰਦੀਆਂ ਚੰਦੂ ਮਾਜਰਾ ਸਾਹਿਬ ਦੀਆਂ ਤੇ ਉਹਨਾਂ ਦੇ ਭੱਤੇ ਜ਼ਿਆਦਾ ਬਣਦੇ ਆ। ਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਕਾਫੀ ਖਰਚਾ ਕਰ ਗਏ ਆ, ਉਹਨਾਂ ਨੇ ਵੀ 6.7 ਲੱਖ ਰੁਪਇਆ ਲਿਆ ਭੱਤਿਆਂ ਦੇ ਵਜੋਂ। ਸਭ ਤੋਂ ਘੱਟ ਲਿਆ 6,54,000 ਰੁਪਇਆ ਗਾਂਧੀ ਸਾਹਿਬ ਨੇ। ਤੇ ਭਗਵੰਤ ਮਾਨ ਕਹਿੰਦੇ ਕਿ ਅਸੀਂ ਸਰਕਾਰੀ ਖਜ਼ਾਨੇ ਦੇ ਵਿੱਚ ਬਹੁਤ ਸੰਜਮ ਦੇ ਨਾਲ ਖਰਚ ਕਰਦੇ ਹਾਂ, ਸੜਕ ਤੇ ਸਫ਼ਰ ਨੂੰ ਤਰਜੀਹ ਦਿੰਦੇ ਹਾਂ। ਔਰ ਸੰਸਦ ਮੈਂਬਰਾਂ ਨੂੰ ਪ੍ਰਤੀ ਮਹੀਨਾ 50,000 ਰੁਪਏ ਤਨਖਾਹ ਮਿਲਦੀ ਹੈ ਰਾਜੀ, ਤੇ 45,000 ਰੁਪਏ ਹਲਕਾ ਭੱਤਾ ਮਿਲਦਾ, 15,000 ਰੁਪਏ ਦਫ਼ਤਰੀ ਭੱਤਾ ਮਿਲਦਾ। ਤੇ ਸਾਧੂ ਸਿੰਘ ਜਿਹੜੇ ਆ ਆਮ ਆਦਮੀ ਪਾਰਟੀ ਦੇ, ਉਹ ਵੀ 9 ਲੱਖ ਰੁਪਇਆ ਖਰਚ ਗਏ। ਜਿਹੜੇ ਜਲੰਧਰ ਤੋਂ ਕਾਂਗਰਸ ਦੀ MP ਆ ਸੰਤੋਖ ਸਿੰਘ ਚੌਧਰੀ, ਇਹਨਾਂ ਨੇ ਵੀ 12 ਲੱਖ ਰੁਪਏ ਖਰਚਿਆ। ਰਵਨੀਤ ਬਿੱਟੂ ਨੇ ਵੀ 11.5 ਲੱਖ ਤੋਂ ਵੱਧ ਖਰਚਿਆ। ਰਣਜੀਤ ਸਿੰਘ ਬ੍ਰਹਮਪੁਰਾ, ਜਿਹਦੀ ਕੋਈ ਸਟੇਟਮੈਂਟ ਹੀ ਦਿੱਤੀ ਦਿਖਾ ਦਿਓ ਸੰਸਦ ਦੇ ਕੰਮਾਂ ਨੂੰ ਲੈ ਕੇ, ਇਹ ਵੀ ਬੰਦਾ 12.5 ਲੱਖ ਦੇ ਕਰੀਬ ਖਰਚ ਗਿਆ। ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਜ਼ਿਆਦਾਤਰ ਗੈਰ ਹਾਜ਼ਰ ਰਹੇ ਆ, ਇਹਨਾਂ ਨੇ ਵੀ 2 ਲੱਖ ਰੁਪਇਆ ਲਿਆ ਸੀ ਜਦੋਂ ਇਹ ਬਤੌਰ MP ਸੀਗੇ, ਤੇ ਸਿਰਫ 4 ਦਫਾ ਇਹਨਾਂ ਨੇ ਭੱਤੇ ਲਏ ਸੀਗੇ। ਸੋ ਜਿਹੜੇ ਲੋਕ ਨੇ ਜਿਹੜੇ ਇਹਨਾਂ ਡਾਟੇ ਨੂੰ ਇਕੱਠਾ ਕਰਦੇ ਨੇ, ਉਹ ਕਹਿੰਦੇ ਕਿ 5 ਵਰ੍ਹਿਆਂ ਮਗਰੋਂ ਹਰ MP ਆਪਣੀ ਕਾਰਗੁਜ਼ਾਰੀ, ਸਰਕਾਰੀ ਖਜ਼ਾਨੇ 'ਚ ਲਈ ਤਨਖਾਹ ਤੇ ਸਾਰੇ ਭੱਤਿਆਂ ਦਾ ਰਿਪੋਰਟ ਕਾਰਡ ਲੋਕਾਂ ਦੀ ਕਚਹਿਰੀ ਦੇ ਵਿੱਚ ਪੇਸ਼ ਕਰੇ। MP ਆਪਣੇ ਕੰਮਾਂ ਦੀ ਚਰਚਾ ਦਾ ਚੋਣਾਂ ਸਮੇਂ ਕਰਦੇ ਆ, ਪਰ ਖਜ਼ਾਨੇ 'ਚ ਲਈ ਰਕਮ ਤੇ ਸਹੂਲਤਾਂ ਦੀ ਚਰਚਾ ਕਿਧਰੇ ਨਹੀਂ ਕਰਦੇ। ਇੱਥੇ ਤਾਂ ਲੋਕਾਂ ਨੂੰ ਤਾਂ ਹੁਣ ਪਤਾ ਲੱਗਿਆ ਵਾ ਕਿ MP ਦੀਆਂ ਵੀ ਵੋਟਾਂ ਹੁੰਦੀਆਂ, ਵੀ MP ਨਾਲ ਵੀ ਬਈ ਇਹਨਾਂ 'ਚ ਵੀ ਇੰਟਰਸਟ ਲੈਣਾ ਚਾਹੀਦਾ। ਇਦੋਂ ਪਹਿਲਾਂ ਤਾਂ ਲੋਕਾਂ ਇਹ ਸੀਗੀ ਵੀ ਪ੍ਰਧਾਨ ਮੰਤਰੀ ਦੀਆਂ ਵੋਟਾਂ ਆਪਾਂ ਕੀ ਲੈਣਾ। ਸੋ ਇਕੱਲਾ ਇਹ ਨਹੀਂਗਾ ਕਿ ਲੋਕ ਜਿਹੜੇ ਪਾਰਟੀਆਂ ਟਿਕਟਾਂ ਦੇ ਦੇਣ, ਟਿਕਟ ਦੇਤੀ ਉਹ ਜੇ ਬੰਦੇ ਨੂੰ ਜਿਹਨੂੰ ਪਤਾ ਹੀ ਨਹੀਂ ਕੀ ਕਰਨਾ, ਕਿਵੇਂ ਸਿਸਟਮ ਹੈ, ਜਿਹੜਾ ਸਿਰਫ ਰੌਲ ਘਚੌਲਾ ਹੀ ਪਾਉਣ ਜਾਂਦਾ ਜਾਂ ਰੌਲਾ ਹੀ ਪਾਉਣ ਜਾਂਦਾ ਵਾ। ਸੋ ਮੇਰੇ ਖਿਆਲ ਦੇ ਨਾਲ ਮੈਂ ਨਹੀਂ ਕਹਿ ਸਕਦਾ ਕਿ ਲੋਕਾਂ ਦੇ ਥੋਪੇ ਨੁਮਾਇੰਦੇ ਕਹਿ ਸਕਦੇ ਆ ਲੋਕਾਂ ਦੇ ਉੱਤੇ, ਕਿਉਂਕਿ ਲੋਕਾਂ ਨੂੰ ਜੇ ਕਾਬਲ ਬੰਦਾ ਮਿਲੇ ਪਾਰਟੀਆਂ ਵੱਲੋਂ ਤਾਂ ਹੋ ਸਕਦਾ ਲੋਕਾਂ ਨੂੰ ਚੱਲਣ। ਜੇ ਇਹੋ ਜਿਹੇ ਖਾਊ ਬੰਦੇ ਹੀ ਮਿਲਣੇ ਆ ਤੇ ਫਿਰ ਲੋਕ ਤਾਂ ਕਿਤੇ ਨਾ ਕਿਤੇ ਤਾਂ ਜਾਣਗੇ। ਸੋ ਇਹ ਜਿਹੜਾ ਘੁਣਾ ਲੱਗਿਆ ਨਾ ਸਾਡੇ ਲੋਕਾਂ ਨੂੰ ਟੈਕਸ ਪੇਅਰ ਦੇ ਪੈਸੇ ਨੂੰ, ਇਹਦਾ ਪਤਾ ਨਹੀਂ ਕਦੋਂ ਹੱਲ ਹੋਊਗਾ। ਪਰ ਹਾਂ, ਇੱਕ ਗੱਲ ਜ਼ਰੂਰ ਹੈ ਕਿ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਲੁੱਟ ਜਿਹੜੀ ਆ ਉਹ ਕਾਮਨ ਬੰਦੇ ਦੀ ਹੁੰਦੀ ਹੈ। ਜੀ ਅਗਲੀ ਜਾਂਦੇ ਆਪਾਂ ਮਿੰਟੂ ਜੀ ਗੱਲ ਕਰ ਲਈਏ। ਕਹਿੰਦੇ ਛੋਟੇਪੁਰ ਨੇ ਤੀਜੇ ਬਦਲ ਲਈ ਲੋਕਾਂ ਤੋਂ ਮੰਗਿਆ ਸਹਿਯੋਗ। ਹਾਂਜੀ, ਲੋਕਾਂ ਤੋਂ ਛੋਟੇਪੁਰ ਸਾਹਿਬ ਨੇ ਗੁਰਦਾਸਪੁਰ ਦੇ ਵਿੱਚ ਸਹਿਯੋਗ ਮੰਗਿਆ। ਉਹ ਕਹਿੰਦੇ ਸਾਡੀ ਪਾਰਟੀ ਜਿਹੜੀ ਆ ਆਪਣਾ ਪੰਜਾਬ ਪਾਰਟੀ ਇਮਾਨਦਾਰ ਲੀਡਰਾਂ ਦੀ ਪਾਰਟੀ ਹੈ ਤੇ ਲੋਕ ਪੰਜਾਬ ਦੇ ਵਿੱਚ ਨਵਾਂ ਬਦਲ ਲਿਆਉਣ ਦੇ ਲਈ ਤਿਆਰ ਰਹਿਣ। ਸਾਨੂੰ ਬਿਹਤਰ ਲੋਕ ਚਾਹੀਦੇ ਆ, ਵਧੀਆ ਸਿਆਸਤਦਾਨ ਚਾਹੀਦੇ ਆ, ਤੇ ਜਿਹੜਾ ਆਉਂਦਾ ਰਿਕੁਆਇਰਮੈਂਟ ਜਿਹਨੂੰ ਆਪਾਂ ਕਹਿ ਸਕਦੇ ਹਾਂ ਹਨਾ, ਉਹ ਹੈਗੀ ਹੈ ਇੱਥੇ। ਜਿਵੇਂ ਲੋਕ ਜਿਹੜੇ ਸਾਡੇ ਵਰਗੇ ਬੇਰੁਜ਼ਗਾਰ ਦੇਖਦੇ ਰਹਿੰਦੇ ਨਾ, ਫਾਰਮ ਭਰਦੇ ਰਹਿੰਦੇ ਨੌਕਰੀਆਂ ਦੇ, ਤਾਂ ਉਹ ਇਹਨਾਂ ਦਾ ਹੀ ਫਾਰਮ ਭਰਦੇ ਨੇ। ਹੋ ਸਕਦਾ ਕੋਈ ਨਾ ਕੋਈ ਅਹੁਦਾ ਮਿਲ ਜੇ। ਤਾਂ ਭਗਵੰਤ ਮਾਨ ਤੇ ਜ਼ਰੂਰ ਉਹਨਾਂ ਨੇ ਥੋੜਾ ਜਿਹਾ ਬਿਆਨ ਆਪਣਾ ਦਿੱਤਾ, ਟਿੱਪਣੀ ਕੀਤੀ ਹੈ। ਉਹ ਕਹਿੰਦਾ ਕਿ ਭਗਵੰਤ ਮਾਨ ਇਹ ਜਿਹੜਾ ਬੰਦਾ ਵਾ ਜਿਹਨੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ, ਪਾਰਟੀ ਦੇ ਮਿਹਨਤੀ ਤੇ ਇਨਕਲਾਬੀ ਵਰਕਰਾਂ ਨੂੰ ਖੁੱਡੇ ਲਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਤੇ ਕੇਜਰੀਵਾਲ, ਉਹ ਕਹਿੰਦਾ ਕਿ ਕੇਜਰੀਵਾਲ ਨੇ ਪੰਜਾਬੀਆਂ ਦੇ ਨਾਲ ਸਭ ਤੋਂ ਵੱਡਾ ਧੋਖਾ ਕੀਤਾ ਵਾ, ਭਾਵਨਾਵਾਂ ਦੇ ਨਾਲ, ਜਜ਼ਬਾਤਾਂ ਦੇ ਨਾਲ ਖਿਲਵਾੜ ਕਰਕੇ। ਦੇਖੋ ਛੋਟੇਪੁਰ ਸਾਹਿਬ ਐਲੀਗੇਸ਼ਨ ਦਾ ਥੋੜੇ ਤੇ ਵੀ ਲੱਗਦੇ ਰਹੇ ਹੈ, ਤੁਸੀਂ ਵੀ ਧੜੇਬੰਦੀ, ਗਰੁੱਪਿਜ਼ਮ ਨੂੰ
ਬੁਲਾਰਾ ਦਿੱਤਾ ਪੂਰਾ। ਚਲੋ ਖੈਰ ਉਹ ਬੀਤੇ ਸਮੇਂ ਦੀ ਗੱਲ ਹੋ ਗਈ। ਤੁਹਾਨੂੰ ਯਾਦ ਹੋਣਾ ਵਾ ਕਿ ਕੱਲ ਜਾਂ ਪਰਸੋਂ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਸਮਾਜਵਾਦੀ ਪਾਰਟੀ ਦੇ ਜ਼ਰਗੇ ਜਿਹੜੇ ਸਾਡੇ ਰਾਮੂ ਵਾਲੀਆ ਸਾਹਿਬ ਨੇ ਉਹ ਵੀ ਐਕਟਿਵ ਹੋ ਰਹੇ ਹੈ। ਸੋ ਇੱਕ ਸੀਜ਼ਨ ਜ਼ਿਆਦਾ ਜਾਂਦਾ ਹੁਣ ਹੌਲੀ ਹੌਲੀ ਜਿਹੜੇ ਪੁਰਾਣੇ ਖੁੰਡ ਰਹੇ ਸਾਡੀ ਸਿਆਸਤ ਦੇ ਉਹ ਕਿਵੇਂ ਨਾ ਕਿਵੇਂ ਐਕਟਿਵ ਜ਼ਰੂਰ ਹੋਣਗੇ। ਰੱਬ ਜਾਣਦਾ ਹੈ ਜਾਂ ਇਹ ਜਾਣਦੇ ਹੈ ਵੀ ਇਹੋ ਜਿਹੇ ਚੋਣਾਂ ਸਮੇਂ ਐਕਟਿਵ ਹੋਣ ਦੇ ਇਹਨਾਂ ਨੂੰ ਕੀ ਲਾਭ ਹੈ। ਮੈਂ ਇਹਦੇ ਬਾਰੇ ਨਹੀਂ ਜਾਣਦਾ ਕਿ ਕਿਉਂ ਐਕਟਿਵ ਹੁੰਦੇ ਨੇ, ਪਰ ਚੋਣਾਂ ਸਮੇਂ ਜ਼ਰੂਰ ਹੁੰਦੇ ਨੇ ਜੀ। ਜੀ ਤੇ ਪ੍ਰਵੀਨ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਵੀ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO